व्यूअर्स वेलकम बैक इन आवर प्रोग्राम जी। डॉक्टर साहब हम ਅਸੀਂ ਆਪਣੇ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ। ਸਾਡੇ ਦਰਸ਼ਕਾਂ ਨੂੰ ਆਏ ਮੈਸੇਜ ਤੇ ਈਮੇਲਸ ਨਾਲ ਸਾਡਾ ਪਹਿਲਾ ਮੈਸੇਜ ਆਇਆ ਹੈ ਵੀਰ ਲక్ష్మణ ਸਿੰਘ ਲਹਿਰ ਜੀ ਦਾ। ਇਹ ਲਿਖਦੇ ਹਨ, ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਮੇਰਾ ਜਵਾਬ ਦਿੱਤਾ। ਮੈਂ ਸਾਰੇ ਕਮੈਂਟ ਵੀ ਦੇਖਦਾ ਹਾਂ ਤੇ ਫਿਰ ਸੋਚਦਾ ਹਾਂ ਕਿ ਕੌਣ ਠੀਕ ਹੈ ਤੇ ਕੌਣ ਗਲਤ। ਮੈਂ ਕਿਸੇ ਵੀ ਧਰਮ ਦੇ ਨਾਂ ਤੇ ਗਲਤ ਵਿਚਾਰ ਦੇਣੇ ਠੀਕ ਨਹੀਂ ਸਮਝਦਾ। ਮੈਂ ਸਿਰਫ ਇਹ ਚਾਹੁੰਦਾ ਹਾਂ ਕਿ ਪੰਜਾਬ ਇੰਡੀਆ ਪੂਰੀ ਤਰ੍ਹਾਂ ਤਰੱਕੀ ਕਰੇ ਔਰ ਕਿਸੇ ਵੀ ਧਰਮ ਦਾ ਨਾਂ ਲੈ ਕੇ ਮਾਹੌਲ ਔਰ ਤਰੱਕੀ ਵਿੱਚ ਰੁਕਾਵਟ ਨਾ ਬਣੇ। ਮੈਂ ਵੀ ਇੱਕ ਸਿੱਖ ਹਾਂ। ਮੇਰਾ ਪੂਰਾ ਨਾਂ ਲక్ష్మణ ਸਿੰਘ ਲਹਿਰ ਹੈ। ਮੈਂ ਮੰਡੀ ਅਹਿਮਦਗੜ੍ਹ ਨੀਅਰ ਮਲੇਰਕੋਟਲਾ ਦਾ ਵਾਸੀ ਹਾਂ। ਸਾਰੇ ਹੀ ਲੋਕ ਇੱਕ ਸਾਥ ਮਿਲ ਕੇ ਰਹਿੰਦੇ ਹਨ। ਮੈਨੂੰ ਨਹੀਂ ਪਤਾ ਕਿ ਕੌਣ ਹੈ ਜੋ ਸਾਰਾ ਮਾਹੌਲ ਖਰਾਬ ਕਰ ਰਿਹਾ ਹੈ। ਇਹ ਸਾਡੇ ਲਈ ਬਹੁਤ ਹੀ ਫਿਕਰ ਦੀ ਗੱਲ ਹੈ। ਸਾਰੇ ਹੀ ਚਾਹੁੰਦੇ ਹਨ ਕਿ ਰਲ ਮਿਲ ਕੇ ਰਹੀਏ। ਯੂਰਪ ਸਭ ਇੱਕ ਹੀ ਹੈ, ਕੋਈ ਮਸਲਾ ਨਹੀਂ ਹੈ। ਅਸੀਂ ਹਰ ਪਾਸੇ ਆ ਜਾ ਸਕਦੇ ਹਾਂ। ਪੰਜਾਬ ਵਿੱਚ ਬਹੁਤ ਹੀ ਮਸਲੇ ਹਨ, ਕਿਵੇਂ ਦੂਰ ਹੋ ਸਕਦੇ ਹਨ? ਡਾਕਟਰ ਸਾਹਿਬ ਜ਼ਰੂਰ ਦੱਸੋ ਕਿ ਸਾਡੇ ਪੰਜਾਬ ਦੇ ਅੱਛੇ ਦਿਨ ਕਦੋਂ ਆਉਣਗੇ। ਮੈਂ ਇਹ ਚਾਹੁੰਦਾ ਹਾਂ ਕਿ ਮੇਰੀ ਬੇਨਤੀ ਹੈ ਕਿ ਤੁਸੀਂ ਸਭ ਧਰਮਾਂ ਦੇ ਲੋਕਾਂ ਨੂੰ ਮਿਲ ਕੇ ਇਹ ਵਧੀਆ ਤੇ ਤਰੱਕੀ ਵੱਲ ਨੂੰ ਲੈ ਕੇ ਜਾਓ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਵੀਰ ਲక్ష్మణ ਸਿੰਘ ਲਹਿਰ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਮੰਡੀ ਅਹਿਮਦਗੜ੍ਹ ਪੰਜਾਬ ਤੋਂ ਲਿਖਿਆ ਜੀ। ਉਹਨਾਂ ਨੇ ਇੱਕ ਚੰਗੀ ਭਾਵਨਾ ਦੇ ਨਾਲ ਜਿਹੜਾ ਇੱਕ ਕੋਈ ਵੀ ਭਲਾ ਬੰਦਾ ਚਾਹੁੰਦਾ ਹੁੰਦਾ ਹੈ ਸ਼ਾਂਤੀ ਹੋਏ, ਭਲਾ ਬੰਦਾ ਹਮੇਸ਼ਾ ਇਹ ਚਾਹੁੰਦਾ ਹੈ ਕੋਈ ਖੂਨ ਖਰਾਬਾ ਨਾ ਹੋਏ, ਕੋਈ ਕਿਸੇ ਨੂੰ ਦੁੱਖ ਨਾ ਦੇ, ਸਭ ਠੀਕ ਠਾਕ ਹੋਏ, ਕੋਈ ਗੜਬੜ ਨਾ ਹੋਏ ਜੀ। ਔਰ ਇਹਨੂੰ ਹੀ ਸ਼ਾਂਤੀ ਕਿਹਾ ਜਾਂਦਾ ਹੈ। ਔਰ ਉਹਨਾਂ ਦਾ ਇਹ ਖਿਆਲ ਹੈ ਕਿ ਵੀ ਧਰਮ ਦੇ ਨਾਂ 'ਤੇ ਜਿਹੜੇ ਗਲਤ ਕਿਸੇ ਬਾਰੇ ਵਿਚਾਰ ਨਹੀਂ ਦੇਣੇ ਚਾਹੀਦੇ। ਬਿਲਕੁਲ ਠੀਕ ਕਿਹਾ ਉਹਨਾਂ ਨੇ ਜੀ। ਤੇ ਉਹਨਾਂ ਨੇ ਚਾਹਨਾ ਕੀਤੀ ਹੈ ਕਿ ਪੰਜਾਬ ਔਰ ਇੰਡੀਆ ਤਰੱਕੀ ਕਰੇ। ਉਹਨਾਂ ਨੇ ਆਪਣੇ ਵੀ ਆਲੇ ਦੁਆਲੇ ਦੀ ਗੱਲ ਕੀਤੀ ਹੈ ਕਿ ਸਾਰੇ ਬੜੇ ਮਿਲ ਜੁਲ ਕੇ ਰਹਿੰਦੇ ਨੇ, ਪਰ ਪਤਾ ਨਹੀਂ ਕੌਣ ਖਰਾਬੀ ਕਰਦਾ ਹੈ। ਫਿਰ ਉਹਨਾਂ ਨੇ ਕਿਹਾ ਦੇਖੋ ਯੂਰਪ ਵੀ ਤਾਂ ਸਾਰਾ ਇੱਕ ਹੀ ਹੈ। ਫਿਰ ਉਹਨਾਂ ਨੇ ਕਿਹਾ ਜੀ ਪੰਜਾਬ ਦੇ ਅੱਛੇ ਦਿਨ ਕਦੋਂ ਆਉਣਗੇ। ਸਾਨੂੰ ਉਹਨਾਂ ਨੇ ਕਿਹਾ ਵੀ ਅਸੀਂ ਸਾਰੇ ਧਰਮਾਂ ਦੇ ਲੋਕਾਂ ਨੂੰ ਨਾਲ ਲੈ ਕੇ ਚੰਗੇ ਦਿਨ ਲਿਆਉਣ ਵੱਲ ਮੋੜੀਏ ਜੀ। ਹੁਣ ਜੇ ਬਿਲਕੁਲ ਇੱਕ ਨੌਨ ਕੰਟਰੋਵਰਸ਼ੀਅਲ ਸਟੇਟਮੈਂਟ ਦੇਖਣੀ ਹੋਏ ਬਿਨਾਂ ਵਿਵਾਦ ਤੋਂ ਤਾਂ ਇਹ ਸਟੇਟਮੈਂਟ ਹੈ। ਪਰ ਹੁਣ ਇਹਦੇ 'ਚ ਕਿੱਥੇ ਕਿੱਥੇ ਫਾਲਟ ਲਾਈਨ ਹੈ ਜਾਂ ਕਿੱਥੇ ਕਿੱਥੇ ਕਮੀਆਂ ਨੇ, ਕਮਜ਼ੋਰੀਆਂ ਨੇ। ਉਹਦੇ 'ਚ ਜਿਵੇਂ ਮਾਰਟਨ ਲੂਥਰ ਕਿੰਗ ਨੇ ਇੱਕ ਗੱਲ ਕਹੀ ਜਿਹੜੀ ਕਿ ਬੜੀ ਸਪਸ਼ਟ ਹੈ ਕਿ ਪੀਸ ਵਿਦਾਊਟ ਜਸਟਿਸ ਹੈਜ਼ ਨੋ ਮੀਨਿੰਗ। ਜੀ ਜੀ। ਔਰ ਅਸੀਂ ਅੱਗੇ ਵੀ ਇਹ ਜ਼ਿਕਰ ਕੀਤਾ ਹੈ ਵੀ ਹੁਣ ਇੱਕ ਮਾਲਕ ਤੇ ਨੌਕਰ ਦਾ ਰਿਸ਼ਤਾ ਹੈ। ਮਾਲਕ ਉਹਨੂੰ ਜੋ ਦਿੰਦਾ ਹੈ ਉਹ ਖਾ ਲੈਂਦਾ ਹੈ, ਉਹ ਉਨੇ ਕੁ ਤਨਖਾਹ ਦੇ ਉੱਤੇ ਗੁਜ਼ਾਰਾ ਕਰਦਾ ਹੈ। ਉਹਦੀਆਂ ਲੋੜਾਂ ਵੱਧ ਜਾਂਦੀਆਂ ਨੇ, ਉਹਦਾ ਕੰਮ ਵੱਧ ਰਿਹਾ ਹੈ, ਉਹਨੂੰ ਮਾਲਕ ਪੁੱਛਦਾ ਹੀ ਨਹੀਂ ਹੈ। ਜਿੱਦਣ ਪੁੱਛਦਾ ਹੈ ਉਦੋਂ ਮਾਲਕ ਨਾਲ ਝਗੜਾ ਹੋ ਜਾਂਦਾ ਜੀ। ਹੁਣ ਜੇ ਉਹ ਉਸੇ ਹੀ ਤਨਖਾਹ ਤੇ ਕੰਮ ਕਰਦਾ ਰਹੇ, ਉੱਦਾਂ ਹੀ ਭਾਰ ਚੱਕਦਾ ਰਹੇ ਤਾਂ ਪੀਸ ਬਣੀ ਹੋਈ ਹੈ ਮਾਲਕ ਤੇ ਨੌਕਰ 'ਚ। ਤੇ ਜਿੱਦਣ ਉਹਨੇ ਆਪਣੇ ਹੱਕ ਮੰਗਣੇ ਨੇ, ਜੇ ਉਦਣ ਜਿਹੜਾ ਬੋਲ ਬੁਲਾਰਾ ਹੁੰਦਾ ਉਹਨੂੰ ਕਹੋ ਜੀ ਅਸ਼ਾਂਤੀ ਹੋ ਗਈ, ਸ਼ਾਂਤੀ ਭੰਗ ਹੋ ਗਈ ਜੀ। ਇਸੇ ਤਰ੍ਹਾਂ ਹੀ ਵੱਡੀਆਂ ਕੌਮਾਂ ਦੀ ਗੱਲ ਹੁੰਦੀ ਹੈ, ਵੱਡੇ ਦੇਸ਼ਾਂ ਦੇ ਦਾਇਰਾਕਾਰ ਦੀ ਗੱਲ ਹੁੰਦੀ ਹੈ। ਜਿਹੜੀ ਧਿਰ ਸਫ਼ਰ ਕਰ ਰਹੀ ਹੁੰਦੀ ਹੈ ਜੋ ਚੁੱਪ ਕਰਕੇ ਸਹੀ ਜਾਏ। ਹੁਣ ਤੁਸੀਂ ਉਹ ਤੁਹਾਨੂੰ ਕਹਿੰਦੇ ਨੇ ਕਿ ਭਾਈ ਤੁਸੀਂ ਹਿੰਦੂ ਹੋ, ਤੁਸੀਂ ਹੱਥ ਜੋੜ ਕੇ ਕਹੋ ਜੀ ਹਾਂ ਅਸੀਂ ਹਿੰਦੂ ਹਾਂ ਜੀ। ਉਹ ਇੱਕ ਫੌਜ ਦੇ 22 ਸਾਲ ਦੀ ਨੌਕਰੀ ਵਾਲੇ ਸੂਬੇਦਾਰ ਨੂੰ ਕਹਿੰਦੇ ਨੇ ਕਿ ਜੀ ਤੂੰ ਜਿਹੜਾ ਜੈ ਹਿੰਦ ਨਹੀਂ ਕਹਿਣਾ ਜੀ, ਤੂੰ ਜਿਹੜਾ ਰਾਮ ਰਾਮ ਤੇ ਜੈ ਮਾਤਾ ਦੀ ਕਹਿਣਾ। ਕਹਿੰਦੇ ਸਤ ਬਚਨ ਜੀ ਤੁਹਾਡਾ ਮੁਲਕ ਹੈ, ਅਸੀਂ ਕਹਿੰਦੇ ਫਿਰ ਤਾਂ ਸ਼ਾਂਤੀ ਹੈ। ਸ਼ਾਂਤੀ ਜੀ। ਹੁਣ ਜਿੱਦਣ ਉਹ ਕਹੇਗਾ ਕਿ ਜੀ ਇਹ ਜੈ ਮਾਤਾ ਦੀ ਔਰ ਰਾਮ ਰਾਮ ਇਹ ਤਾਂ ਤੁਹਾਡੇ ਧਾਰਮਿਕ ਨਾਅਰੇ ਨੇ, ਮੈਂ ਤਾਂ ਸੈਕੂਲਰ ਫੌਜ 'ਚ ਨੌਕਰੀ ਕਰਦਾ ਹਾਂ, ਜੈ ਹਿੰਦ ਮੈਂ ਕੋਈ ਇਸਲਾਮ ਦਾ ਨਾਅਰਾ ਤਾਂ ਨਹੀਂ ਲਾ ਰਿਹਾ, ਇਹ ਵੀ ਭਾਰਤ ਦੀ ਮੈਂ ਸਲਾਮਤੀ ਮੰਗਦਾ ਜੀ। ਉਦਣ ਕੋਰਟ ਮਾਰਸ਼ਲ ਹੋਏਗਾ। ਜਿੱਦਣ ਸਿੱਖ ਕਹਿਣਗੇ ਕਿ ਅਸੀਂ ਹਿੰਦੂ ਨਹੀਂ ਹੈ ਉਦਣ ਟੈਂਕ ਚੜ੍ਹਨਗੇ, ਅਕਾਲ ਤਖਤ ਢਾਇਆ ਜਾਏਗਾ, ਨਸਲਕੁਸ਼ੀ ਹੋਏਗੀ। ਸੋ ਮੈਂ ਸਮਝਦਾ ਵੀ ਇਹ ਇੰਨੀ ਸਿੰਪਲਿਸਟਿਕ ਗੱਲ ਨਹੀਂ ਹੈ। ਹੁਣ ਇਹਨਾਂ ਨੇ ਕਿਹਾ ਜੀ ਯੂਰਪ ਇੱਕ ਹੀ ਹੈ, ਪਰ ਦੇਖੋ ਯੂਰਪ ਦੀ ਬਿਊਟੀ ਸਕਾਟਲੈਂਡ ਦੇ ਵਿੱਚ ਰੈਫਰੈਂਡਮ ਜੀ ਅਲਾਓ ਕੀਤਾ ਹੈ, ਯੂਗੋਸਲਾਵੀਆ ਟੁੱਟਿਆ ਹੈ, 7 ਮੁਲਕ ਬਣੇ ਨੇ। ਸੋ ਕੁੱਲ ਮਿਲਾ ਕੇ ਪੰਜਾਬ ਦੇ ਅੱਛੇ ਦਿਨ ਤਾਂ ਆਉਣਗੇ ਕੌਮ ਦੀ ਆਜ਼ਾਦੀ ਦੇ ਨਾਲ, ਕੌਮ ਦਾ ਘਰ ਬਣਾਉਣ ਦੇ ਨਾਲ। ਅਸੀਂ ਇਸ ਹੱਕ 'ਚ ਨਹੀਂ ਹੈ ਕਿ ਅਜਾਈਂ ਲਹੂ ਡੁੱਲੇ ਜਾਂ ਕਿਸੇ ਦੀ ਅਸੀਂ ਖਿਲਾਫਤ ਨਹੀਂ ਕਰਦੇ, ਪਰ ਹਕੀਕਤ ਨੂੰ ਤੁਸੀਂ ਅੱਖਾਂ ਬੰਦ ਕਰ ਲਓ ਔਰ ਤੁਸੀਂ ਸਿਰਫ ਵਿਸ਼ ਕਰੋ ਕਿ ਅੱਛੇ ਦਿਨ ਆਉਣਗੇ। ਵਿਸ਼ ਨਾਲ ਤਾਂ ਨਹੀਂ ਨਾ ਬਣਦਾ। ਜਿਵੇਂ ਭਾਈ ਗੁਰਦਾਸ ਸਿੰਘ ਤਾਂ ਕਹਿੰਦੇ ਨੇ ਕਿ ਵੀ
ਖਾਂਡ ਖਾਂਡ ਕਹਿਤ ਹੋਤ ਨਾ ਸਵਾਦ ਮੀਠੋ। ਹੁਣ ਤੁਸੀਂ ਖੰਡ 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 ਕਹੀ ਜਾਓ, ਮੂੰਹ ਤਾਂ ਨਹੀਂ ਮਿੱਠਾ ਹੋ ਜਾਣਾ। ਜੀ ਜੀ ਮੂੰਹ ਮਿੱਠਾ ਕਰਨ ਲਈ ਮੂੰਹ 'ਚ ਖੰਡ ਪਾਣੀ ਪੈਣੀ, ਉਹਦੇ ਲਈ ਤੁਹਾਨੂੰ ਉੱਠ ਕੇ ਖੰਡ ਲੈਣੀ ਪੈਣੀ ਹੈ, ਉਹਦਾ ਚਮਚੇ 'ਚ ਉਹਨੂੰ ਪਾਣਾ ਪੈਣਾ, ਚਮਚਾ ਮੂੰਹ ਤੱਕ ਲਿਜਾ, ਇਹ ਐਫਰਟ ਹੈ। ਸੋ ਮੈਂ ਸਮਝਦਾ ਹਾਂ ਵੀ ਪੰਜਾਬ ਦੇ ਨਾਲ ਜਾਂ ਜਿੱਥੇ ਵੀ ਘੱਟ ਗਿਣਤੀਆਂ ਵਸਦੀਆਂ ਨੇ, ਕਸ਼ਮੀਰ ਹੈ, ਅਸਾਮ, ਨਾਗਾਲੈਂਡ, ਮਨੀਪੁਰ, ਬਹੁ ਗਿਣਤੀ ਦਾ ਜ਼ੁਲਮ ਹੈ। ਸਾਡੀ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ ਕੀਤੀ ਗਈ ਹੈ। ਸਾਡੇ ਹੱਕ ਸਾਡੇ ਪਾਣੀਆਂ ਤੇ ਹੋਣ, ਸਾਡੇ ਐਗਰੀਕਲਚਰ ਤੇ ਹੋਣ। ਇਹ ਮੰਡੀ ਅਹਿਮਦਗੜ੍ਹ ਰਹਿੰਦੇ ਨੇ, ਇਹ ਡੀਪ ਮਾਲਵਾ ਬੈਲਟ ਹੈ। ਮੈਨੂੰ ਯਾਦ ਹੈ ਸਾਡੇ ਨਾਲ ਮੰਡੀ ਅਹਿਮਦਗੜ੍ਹ ਦੇ ਸਟੂਡੈਂਟ ਵੀ ਪੜ੍ਹਦੇ ਹੁੰਦੇ ਸੀ, ਹੋਸਟਲ 'ਚ ਵੀ ਨਾਲ ਸੀਗੇ ਜੀ। ਔਰ ਉਹਨਾਂ ਇਲਾਕਿਆਂ 'ਚ ਹੀ ਦੇਖ ਲਓ, ਆਪਣੇ ਆਲੇ ਦੁਆਲੇ ਜਾ ਕੇ ਦੇਖੋ ਕਿ ਕਿਵੇਂ ਕਿਸਾਨ ਸੁਸਾਈਡ ਕਰਦੇ ਨੇ। ਤੁਹਾਡੇ ਲਾਗਿਓਂ ਜ਼ਰੂਰ ਉਹ ਟ੍ਰੇਨ ਲੰਘਦੀ ਹੋਏਗੀ ਜਿਹਨੂੰ ਕੈਂਸਰ ਟ੍ਰੇਨ ਕਹਿੰਦੇ ਨੇ, ਜਿਹੜੀ ਰਾਜਸਥਾਨ 'ਚ ਜਾਂਦੀ ਹੈ ਰੋਜ਼ਾਨਾ ਭਰ ਭਰ ਕੇ ਕੈਂਸਰ ਦੇ ਮਰੀਜ਼। ਇਹ ਕੌਣ ਕਰ ਰਿਹਾ? ਕਿਉਂ ਪੰਜਾਬ ਦੀ ਉਹ ਸੋਨਾ ਪੈਦਾ ਕਰਨ ਵਾਲੀ ਧਰਤੀ ਜਿਹੜੀ ਹੈ ਅੱਜ ਪੋਇਜ਼ਨਸ ਹੋ ਗਈ ਹੈ, ਅੱਜ ਪਾਣੀ ਪੀਣ ਦੇ ਲਾਇਕ ਨਹੀਂ ਹੈ, ਹਵਾ ਗੰਦਗੀ ਨਾਲ ਭਰੀ ਹੋਈ ਹੈ, ਨਸਲਕੁਸ਼ੀ ਕੀਤੀ ਹੋਈ ਹੈ, ਡਰੱਗਸ ਨਾਲ ਪੰਜਾਬ ਦੀ ਜਵਾਨੀ ਨੂੰ ਜਿਹੜਾ ਉਹਨਾਂ ਨੇ ਬਿਲਕੁਲ ਤਬਾਹ ਕੀਤਾ ਹੋਇਆ ਜੀ। ਹੁਣ ਇਹਦੇ ਸਭ ਦੇ ਪਿੱਛੇ ਕੌਣ ਹੈ? ਜੇ ਤੁਸੀਂ ਪੁਆਇੰਟ ਆਊਟ ਕਰੋਗੇ ਤਾਂ ਕਿਸੇ ਨੂੰ ਤਾਂ ਪੁਆਇੰਟ ਆਊਟ ਕਰੋਗੇ। ਹਿੰਦੂ ਤੋਂ ਵੀ ਤਾਕਤਾਂ ਨੇ, ਏਜੰਸੀਆਂ ਨੇ। ਹੁਣ ਉਹਦੇ ਥੱਲੇ ਕੋਈ ਕਹੇ ਜੀ ਨਹੀਂ ਨਹੀਂ ਇਹ ਹਿੰਦੂ ਧਰਮ ਦੇ ਧਰਮ ਦੇ ਖਿਲਾਫ ਨਹੀਂ ਨੇ ਗੱਲਾਂ। ਇੱਕ ਸਿਸਟਮ ਹੈ, ਜਿਵੇਂ ਅਸੀਂ ਹਮੇਸ਼ਾ ਇਹ ਕਹਿੰਦੇ ਹਾਂ ਕਿ 17ਵੀਂ 18ਵੀਂ ਸਦੀ 'ਚ ਸਾਡੀ ਸਟਰਗਲ ਜ਼ੁਲਮ ਦੇ ਖਿਲਾਫ ਸੀ, ਇਸਲਾਮ ਦੇ ਖਿਲਾਫ ਨਹੀਂ ਸੀ ਜੀ। ਇਸੇ ਤਰ੍ਹਾਂ ਕੋਈ ਧਰਮਾਂ ਦੀ ਲੜਾਈ ਨਹੀਂ ਹੈ, ਕੋਈ ਸਿੱਖਾਂ ਹਿੰਦੂਆਂ ਦੀ ਲੜਾਈ। ਇਹਨੂੰ ਬਣਾਉਣ ਦਾ ਯਤਨ ਕੀਤਾ ਜਾਂਦਾ ਹੈ, ਇਹਨੂੰ ਕਿਹਾ ਜਾਂਦਾ ਹੈ, ਪ੍ਰਚਾਰ ਇਸ ਤਰੀਕੇ ਨਾਲ ਕੀਤਾ ਜਾਂਦਾ ਹੈ। ਜੇ ਸਿੱਖਾਂ ਹਿੰਦੂਆਂ ਦੀ ਪੰਜਾਬ 'ਚ ਲੜਾਈ ਹੁੰਦੀ ਤਾਂ ਜਦੋਂ ਨਵੰਬਰ 84 'ਚ ਹਜ਼ਾਰਾਂ ਸਿੱਖ ਭਾਰਤ ਭਰ 'ਚ ਮਾਰੇ ਨੇ ਪੰਜਾਬ ਦੇ ਪਿੰਡਾਂ 'ਚੋਂ, ਫਿਰ ਕੀ ਹੋਣਾ ਸੀ? ਉੱਥੇ ਸਿੱਖ ਵਸਦੇ ਨੇ। ਪਰ ਕੋਈ ਇੱਕ ਵੀ ਵਾਕਿਆ ਪੰਜਾਬ ਦਾ ਐਸਾ ਨਹੀਂ ਹੈ ਜਿਹਦੇ 'ਚ ਕੋਈ ਸਿੱਖ ਭੀੜਾਂ ਨੇ ਜਾ ਕੇ ਕਿਸੇ ਹਿੰਦੂ ਤੇ ਹਮਲਾ ਕੀਤਾ, ਇੱਕ ਵੀ ਇਨਸੀਡੈਂਟ ਨਹੀਂ ਜੀ। ਲੇਕਿਨ ਤੁਸੀਂ ਜਿਹਦੇ ਬਾਰੇ ਤੁਹਾਨੂੰ ਇਹ ਡਰ ਲੱਗਦਾ ਕਿ ਕੋਈ ਇਹ ਨਾ ਕਹੇ ਕਿ ਇਹ ਜਿਹੜਾ ਜ਼ਿਆਦਤੀ ਕਰਦੇ ਨੇ, ਉਹਨਾਂ ਨੇ ਕੀ ਕੀਤਾ? ਉਸ ਬਹੁ ਗਿਣਤੀ ਨੇ, ਉਹਨਾਂ ਦੀ ਹਕੂਮਤ ਇੱਕ ਤੋਂ ਬਾਅਦ ਇੱਕ ਸਰਕਾਰ ਦਿੱਲੀ ਦੇ ਵਿੱਚ ਬਦਲੀ ਹੈ ਉਹਨਾਂ ਦੀ, ਲੇਕਿਨ ਸਿੱਖਾਂ ਦੇ ਲਈ ਇਨਸਾਫ ਨਹੀਂ ਨਿਕਲਿਆ। ਸੋ ਅਸੀਂ ਵੀ ਚਾਹਨਾ ਕਰਦੇ ਹਾਂ ਪੰਜਾਬ ਦੇ ਅੱਛੇ ਦਿਨ ਆਉਣ, ਸਾਰੇ ਲੋਕ ਆਰਾਮ ਦੇ ਨਾਲ ਪਿਆਰ ਦੇ ਨਾਲ ਵਸਣ। ਪਰ ਜਿਵੇਂ ਮੈਂ ਸ਼ੁਰੂ 'ਚ ਹੀ ਕਿਹਾ ਸੀ ਕਿ ਵੀ ਇਹ ਜਿਹੜਾ ਜੇ ਇਨਜਸਟਿਸ ਹੈ ਤੇ ਫਿਰ ਸ਼ਾਂਤੀ ਦਾ ਕੋਈ ਮਤਲਬ ਨਹੀਂ, ਕਿਉਂਕਿ ਬਿਨਾਂ ਇਨਸਾਫ ਤੋਂ ਸ਼ਾਂਤੀ ਜਿਹੜੀ ਹੈ, ਕਬਰਾਂ ਵੀ ਸ਼ਾਂਤ ਹੁੰਦੀਆਂ ਨੇ। ਤੁਸੀਂ ਚੁੱਪ ਕਰਕੇ ਬੈਠੇ ਰਹਿੰਦੇ ਹੋ, ਮਰ ਜਾਂਦੇ ਹੋ ਤਾਂ ਵੀ ਚੁੱਪ ਹੋ ਜਾਂਦਾ ਸਭ ਕੁਝ ਜੀ। ਜ਼ੁਲਮ ਸਹਿ ਲਓ, ਚੁੱਪ ਕਰਕੇ ਪੀ ਜਾਓ 1000 ਸਾਲ, ਇਹ ਵੀ ਖਾਂਦੇ ਰਹੇ ਜੁੱਤੀਆਂ, ਉਹਦੇ ਨਾਲ ਕੋਈ ਤਬਦੀਲੀ ਤਾਂ ਨਹੀਂ ਹੋ ਗਈ। ਮੰਦਰਾਂ 'ਚ ਤੁਸੀਂ ਵਜਾਈ ਜਾਓ, ਟੱਲ ਵਜਾਓ, ਆਰਤੀਆਂ ਕਰੋ, ਦਿਨੇ ਕਰੋ, ਰਾਤ ਕਰੋ, ਤਾਂ ਕਰ ਉਹ ਤਾਂ ਉਦੋਂ ਵੀ ਕਰਦੇ ਸੀ। ਲੇਕਿਨ ਜਦੋਂ ਤੁਸੀਂ ਫਿਰ ਖੰਡਾ ਖੜਕਾਉਂਦੇ ਹੋ, ਫਿਰ ਖਲੋਣਾ ਪੈਂਦਾ ਉਹਦੇ ਲਈ, ਫਿਰ ਸਰਬੰਸ ਕੁਰਬਾਨ ਹੁੰਦਾ ਹੈ, ਫਿਰ ਸੱਚ ਦਾ ਮਾਰਗ, ਕੁਰਬਾਨੀਆਂ ਦਾ ਰਸਤਾ। ਸੋ ਵੀਰ ਲਛਮਣ ਸਿੰਘ ਲਹਿਰ ਜੀ ਦਾ ਧੰਨਵਾਦ, ਉਹਨਾਂ ਨੇ ਇੱਕ ਚੰਗੀ ਭਾਵਨਾ ਨਾਲ ਲਿਖਿਆ ਜੀ। ਪਰ ਜੇ ਅਸੀਂ ਹਕੀਕਤ ਨਹੀਂ ਸਮਝਾਂਗੇ ਤਾਂ ਫਿਰ ਇਹ ਇੱਕ ਵਿਸ਼ਫੁਲ ਥਿੰਕਿੰਗ ਹੁੰਦੀ ਹੈ। ਇਹ ਕੋਈ ਜਿਹੜੀ ਹੈ ਉਹ ਕਰਮ ਪੁਰਸ਼ ਵਾਲੀ ਗੱਲ ਨਹੀਂ ਹੁੰਦੀ। ਜੀ ਬਿਲਕੁਲ। ਔਰ ਸਾਹਿਬ ਇਸ ਨਾਲ ਲੈਣੇ ਬ੍ਰੇਕ। ਵੀਅਰਸ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।